Viewers, welcome back in our program. And Dr. ਸਾਹਿਬ ਸਾਡਾ ਅਗਲਾ ਮੈਸੇਜ ਪੁਣੇ ਮਹਾਰਾਸ਼ਟਰ ਤੋਂ ਵੀਰ ਗੁਰਪ੍ਰੀਤ ਸਿੰਘ ਜੀ ਦਾ ਹੈ। ਇਹ ਲਿਖਦੇ ਹਨ, ਮੈਂ ਕੋਇਟਾ ਬਲੋਚਿਸਤਾਨ ਵਿੱਚ ਕਾਇਦੇ ਆਜ਼ਮ ਦੇ ਘਰ ਨੂੰ ਬੰਬਾਂ ਨਾਲ ਉਡਾਏ ਜਾਣ ਤੇ ਡਾਢੇ ਦੁੱਖ ਦਾ ਇਜ਼ਹਾਰ ਕਰਦਾ ਹਾਂ। ਜਿਉਂ ਹੀ ਮੈਂ ਇਹ ਖਬਰ ਸੁਣੀ ਮੈਨੂੰ ਇੱਕਦਮ ਖਿਆਲ ਆਇਆ ਕਿ ਇਹ ਪਾਕਿਸਤਾਨ ਵਿਰੋਧੀ ਏਜੰਸੀਆਂ ਦਾ ਕਾਰਾ ਹੀ ਹੋ ਸਕਦਾ ਹੈ। ਦੁਨੀਆ ਵਿੱਚ ਸਭ ਤੋਂ ਜ਼ਿਆਦਾ ਪਾਕਿਸਤਾਨੀ ਵਿਰੋਧੀ ਕੌਣ ਹੈ? ਕੀ ਕਿਸੇ ਨੂੰ ਇਸ ਦਾ ਭੁਲੇਖਾ ਹੈ? ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤਾਂ ਵੀਰ ਗੁਰਪ੍ਰੀਤ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਕਿ ਉਹਨਾਂ ਨੇ ਸਾਨੂੰ ਪੂਨਾ ਭਾਰਤ ਤੋਂ ਲਿਖਿਆ। ਜੀ ਜੀ। ਔਰ ਬੇਸ਼ੱਕ ਪਹਿਲਾਂ ਵੀ ਲਿਖਦੇ ਨੇ, ਪਰ ਮੈਨੂੰ ਚੰਗਾ ਲੱਗਾ ਕਿ ਉਹਨਾਂ ਨੇ ਜਿਹੜੀ ਡਿਸਕਸ਼ਨ ਦੇ ਵਿੱਚ ਅਸੀਂ ਇਹ ਇਸ਼ੂ ਲਿਆਂਦਾ ਸੀ ਕਿ ਕਿਵੇਂ ਜਿਹੜੇ ਪਾਕਿਸਤਾਨ ਦੇ ਬਾਨੀ ਕਾਇਦੇ ਆਜ਼ਮ ਮੁਹੰਮਦ ਅਲੀ ਜਿਨਾ ਜੀ ਜੀ ਜਿੱਥੇ ਉਹਨਾਂ ਨੇ ਜ਼ਿੰਦਗੀ ਦੇ ਅਖੀਰਲੇ ਮਹੀਨੇ ਗੁਜ਼ਾਰੇ ਜੀ, ਔਰ ਜਿਹੜਾ ਅੱਜ ਇੱਕ ਉਹਨਾਂ ਦੀ ਯਾਦ ਨੂੰ ਸਮਰਪਿਤ ਥਾਂ ਸੀ, ਉਹਨਾਂ ਵੱਲੋਂ ਇਸਤੇਮਾਲ ਕੀਤੀਆਂ ਗਈਆਂ ਚੀਜ਼ਾਂ ਜਾਂ ਹੋਰ ਜਿਹੜਾ ਉਹਨਾਂ ਨਾਲ ਸੰਬੰਧਿਤ ਵਸਤੂਆਂ ਨੇ ਰੱਖੀਆਂ ਹੋਈਆਂ ਸੀ, ਜੀ ਜੀ, ਉਹਨਾਂ ਨੂੰ ਬੰਬਾਂ ਦੇ ਨਾਲ ਉਡਾਇਆ ਗਿਆ। ਨਤੀਜੇ ਦੇ ਤੌਰ 'ਤੇ ਅੱਗ ਲੱਗੀ ਔਰ ਹਰ ਚੀਜ਼ ਖਤਮ ਹੋ ਗਈ। ਜੀ। ਸੋ ਕਿਉਂਕਿ ਉਹ ਕੋਈ ਮਿਲਟਰੀ ਟਾਰਗੇਟ ਨਹੀਂ ਸੀ, ਇੱਕ ਅੱਧਾ ਕੋਈ ਸਿਕਿਉਰਿਟੀ ਵਾਲਾ ਹੀ ਸੀ ਜਿਹਨੂੰ ਉਹਨਾਂ ਨੇ ਮਾਰ ਦਿੱਤਾ। ਜੀ। ਸੋ ਜ਼ਾਹਰ ਹੈ ਵੀ ਇਹ ਇੱਕ ਥੀਮ ਨੂੰ ਖਤਮ ਕਰਨਾ ਹੈ, ਥਾਟ ਨੂੰ ਖਤਮ ਕਰਨਾ। ਜੀ ਜੀ। ਜੇ ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਹਿੰਦੁਸਤਾਨ ਦੀ ਫੌਜ ਨੇ ਉੱਥੋਂ ਚੁੱਕਿਆ ਸਭ ਕੁਛ ਔਰ ਉਹਨੂੰ ਅੱਗ ਲਾਈ ਔਰ ਸਿੱਖਾਂ ਤੋਂ ਉਸ ਖਜ਼ਾਨੇ ਨੂੰ ਮਹਿਰੂਮ ਕਰ ਦਿੱਤਾ ਹੈ, ਤਾਂ ਮਕਸਦ ਕੀ ਹੈ? ਜੀ ਜੀ। ਮਕਸਦ ਜ਼ਾਹਰ ਹੈ ਵੀ ਉਹ ਸਿੱਖਾਂ ਨੂੰ ਉਹਨਾਂ ਦੇ ਵਿਰਸੇ ਨਾਲੋਂ ਤੋੜਨਾ ਚਾਹੁੰਦੇ ਨੇ ਜੀ, ਤਾਂ ਕਿ ਸਿੱਖ ਜਿਹੜੇ ਨੇ ਉਹ ਇਸ ਹਿੰਦੂਤਵਾ ਦੇ ਖਾਰੇ ਸਮੁੰਦਰ ਦੇ ਵਿੱਚ ਗਰਕ ਹੋ ਜਾਣ। ਜੀ ਜੀ। ਇਸੇ ਤਰ੍ਹਾਂ ਬੀਤੇ ਦੇ ਵਿੱਚ ਵੀ ਹੁੰਦਾ ਰਿਹਾ ਕਿ ਜਦੋਂ ਤੁਸੀਂ ਜਿਹੜੇ ਤੁਹਾਡੇ ਸਿੰਬਲ ਨੇ ਸਟਰੈਂਥ ਦੇ, ਪ੍ਰੇਰਨਾ ਦੇ, ਉਹਨਾਂ ਨੂੰ ਪਾਸੇ ਕਰ ਦਿਓ। ਜੀ। ਹੁਣ ਪਾਕਿਸਤਾਨ ਦੇ ਵਿੱਚ ਅੱਡ ਅੱਡ ਮੁਲਕਾਂ ਦੀਆਂ ਏਜੰਸੀਆਂ ਆਪਣਾ ਕੰਮ ਕਰ ਰਹੀਆਂ ਨੇ। ਭਾਰਤ ਜਿਹੜਾ ਜਿਸ ਨੇ ਕਦੇ ਪਾਕਿਸਤਾਨ ਦੇ ਆਈਡੀਆ ਨੂੰ ਐਕਸੈਪਟ ਹੀ ਨਹੀਂ ਕੀਤਾ। ਜੀ ਜੀ। ਕਿਉਂਕਿ ਇਹ ਤੁਸੀਂ ਅੱਜ ਵੀ 66 ਸਾਲ ਬੀਤਣ ਬਾਅਦ ਵੀ ਹੁਣ ਅਡਵਾਨੀ ਜਿਹੜਾ ਕਿ ਪੱਕਾ ਹਿੰਦੂਤਵਾ ਦਾ ਚਰੰਗਿਆ ਸਿਰ ਤੋਂ ਪੈਰਾਂ ਤੱਕ, ਜੀ, ਉਹ ਜਦੋਂ ਪਾਕਿਸਤਾਨ ਗਿਆ ਆਪਣੇ ਇੱਕ ਦੌਰੇ ਦੇ ਵੇਲੇ ਔਰ ਉੱਥੇ ਉਹਨੇ ਬਿਆਨ ਦਿੱਤਾ ਕਿ ਉਹਨਾਂ ਨੇ ਕਿਹਾ ਕਿ ਵੀ ਕਾਇਦੇ ਆਜ਼ਮ ਮੁਹੰਮਦ ਅਲੀ ਜਿਨਾ ਵਾਸ ਟਰੂਲੀ ਏ ਸੈਕੂਲਰ ਲੀਡਰ। ਜੀ ਜੀ। ਔਰ ਉਹਨੇ ਇਮਾਨਦਾਰੀ ਦੇ ਨਾਲ ਕਿਤੇ ਨਾ ਕਿਤੇ ਕਈ ਵਾਰੀ ਸ਼ੈਤਾਨ ਵੀ ਸ਼ਾਇਦ ਰੱਬ ਦੇ ਖੌਫ ਤਾਂ ਨਹੀਂ ਹੁੰਦਾ ਸ਼ੈਤਾਨ ਨੂੰ, ਪਰ ਕਿਤੇ ਰੱਬ ਦੀ ਕਲਾ ਵਾਪਰਦੀ ਹੈ, ਸ਼ੈਤਾਨ ਦੇ ਮੂੰਹੋਂ ਵੀ ਸੱਚ ਨਿਕਲ ਜਾਂਦਾ। ਜੀ। ਜਦੋਂ ਅਡਵਾਨੀ ਵਾਪਸ ਆਇਆ, ਜੋ ਦੁਰਗਤ ਅਡਵਾਨੀ ਦੀ ਕੀਤੀ ਉਸ ਦਿਨ ਤੋਂ ਲੈ ਕੇ RSS ਨੇ ਜਿਹੜੀ ਇਹਨਾਂ ਦੀ ਮਾਂ ਆਰਗੇਨਾਈਜੇਸ਼ਨ ਹੈ ਕਦੇ ਅਡਵਾਨੀ ਨੂੰ ਓਨ ਨਹੀਂ ਕੀਤਾ। ਇਹੀ ਕਾਰਨ ਹੈ ਕਿ ਹੁਣ ਨਰਿੰਦਰ ਮੋਦੀ ਅਗਲਾ ਪ੍ਰਾਈਮ ਮਿਨਿਸਟਰ ਬਣਾਉਣ ਦੇ ਲਈ ਉਹਦੇ ਸਿੰਘਾਂ ਨੂੰ ਤੇਲ ਲਾਇਆ ਹੋਇਆ। ਜੀ ਜੀ। ਔਰ ਅਡਵਾਨੀ ਨੂੰ ਬਿਲਕੁਲ, ਕਿਉਂਕਿ ਇਹ ਟੋਲਰੇਟ ਹੀ ਨਹੀਂ ਸੀ ਕਰ ਸਕਦੇ ਕਿ ਜਿਸ ਥਾਟ ਨੂੰ ਉਹਨਾਂ ਨੇ ਬਿਲਕੁਲ ਰਿਪਗਨੈਂਟ ਥਾਟ ਐਲਾਨਿਆ ਹੋਇਆ ਹਿੰਦੂਤਵਾ ਦੇ ਉਲਟ, ਜੀ ਜੀ, ਤੇ ਜਿਹਨੇ ਉਹ ਥਾਟ ਦਿੱਤਾ ਕਾਇਦੇ ਆਜ਼ਮ ਨੇ, ਉਹਨੂੰ ਜਿਹੜਾ ਇਹ ਅਡਵਾਨੀ ਜਿਹੜਾ ਸੈਕੂਲਰ ਕਹਿ ਰਿਹਾ। ਸੋ ਇਹ ਤੋਂ ਤੁਸੀਂ ਅੰਦਾਜ਼ਾ ਲਾਓ। ਸੋ ਅਸੀਂ ਜਦੋਂ ਇਹ ਵਾਕਿਆ ਹੋਇਆ ਉਦੋਂ ਹੀ ਅਸੀਂ ਇਹ ਕਿਹਾ ਸੀ ਕਿ ਇਹਦੇ ਪਿੱਛੇ ਕਿਹਦਾ ਇੰਟਰਸਟ ਹੋ ਸਕਦਾ। ਜੀ। ਜਦੋਂ ਗੁਰਿੱਲੇ ਲੜਦੇ ਨੇ ਉਹਨਾਂ ਦੇ ਟਾਰਗੇਟ ਮਿਲਟਰੀ ਟਾਰਗੇਟ ਹੁੰਦੇ ਨੇ, ਜਾਂ ਬੈਂਕ ਹੋਣਗੇ ਪੈਸੇ ਦੇ ਲਈ, ਜਾਂ ਕੋਈ ਹੋਰ ਸਟ੍ਰੈਟੇਜਿਕਲੀ ਇੰਪੋਰਟੈਂਟ ਟਾਰਗੇਟ ਹੋਣਗੇ। ਉਹਨਾਂ ਦੇ ਲਈ ਇਸ ਕਿਸਮ ਦਾ ਕੋਈ ਟਾਰਗੇਟ ਨਹੀਂ ਹੈ ਕਿ ਵੀ ਉਹਨਾਂ ਨੇ ਕੋਈ ਲਾਇਬ੍ਰੇਰੀ ਸਾੜਨੀ ਹੈ ਜਾਂ ਉਹਨਾਂ ਨੇ ਕੋਈ ਜਿਹੜਾ ਉਹਨਾਂ ਦਾ ਵਿਰਸਾ ਹੈ ਮੁਲਕ ਦਾ ਉਸ ਨੂੰ ਤਬਾਹ ਕਰਨਾ। ਸੋ ਇਹਨਾਂ ਨੇ ਬਿਲਕੁਲ ਠੀਕ ਕਿਹਾ ਕਿ ਵੀ ਇਹ ਉਹੀ ਉਸੇ ਦਾ ਹੀ ਕਾਰਾ ਹੋ ਸਕਦਾ ਜਿਨ੍ਹਾਂ ਨੂੰ ਇਹ ਆਈਡੀਆ ਕਦੇ ਉਹਨਾਂ ਦੇ ਮੂੰਹ 'ਚੋਂ ਹੀ ਨਹੀਂ ਉਤਰਿਆ, ਮੂੰਹ 'ਚ ਹੀ ਫਸਿਆ ਹੋਇਆ। ਡਾਈਜੈਸਟ ਤਾਂ ਕੀ ਹੋਣਾ? ਜੀ ਜੀ। ਉਹ ਸਵਾਲੋ ਹੀ ਨਹੀਂ ਹੋਇਆ ਕਦੇ। ਜੀ ਡਾਕਟਰ ਸਾਹਿਬ। ਸੋ ਬਹੁਤ ਬਹੁਤ ਧੰਨਵਾਦ ਵੀਰ ਜੀ ਦਾ, ਗੁਰਪ੍ਰੀਤ ਸਿੰਘ ਜੀ ਦਾ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਸਾਡੇ ਦਰਸ਼ਕਾਂ ਵੱਲੋਂ ਆਈਆਂ ਈਮੇਲਸ ਅਤੇ ਮੈਸੇਜ ਉੱਪਰ ਆਪਣੇ ਵਿਚਾਰਾਂ ਦੀ ਰੋਸ਼ਨੀ ਪਾਈ। ਅਤੇ ਹੁਣ ਅਸੀਂ ਆਪਣੇ ਸਵਾਲ ਜਵਾਬ ਵੱਲ ਵਧਦੇ ਹਾਂ। ਅਤੇ ਅੱਜ 20 ਜੂਨ 2013 7 ਹਾੜ ਨਾਨਕਸ਼ਾਹੀ ਸੰਮਤ 545 ਦਾ ਦਿਨ ਹੈ। ਅਤੇ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਇਤਿਹਾਸਿਕ ਅਹਿਮੀਅਤ ਕੀ ਹੈ? 1972 ਦੇ ਵਿੱਚ ਬੰਗਾਲ ਦੇ ਸਦਾਬਰਤ ਗੁਰਦੁਆਰੇ 'ਤੇ ਲੋਕਲ ਬੰਗਾਲੀਆਂ ਨੇ ਹਮਲਾ ਕਰਕੇ ਗੁਰਦੁਆਰਾ ਸਾਹਿਬ ਨੂੰ ਬਹੁਤ ਨੁਕਸਾਨ ਪਹੁੰਚਾਇਆ। ਜੀ। ਔਰ 20 ਦੇ ਕਰੀਬ ਸਿੱਖ ਜਿਹੜੇ ਉੱਥੇ ਰੁਕੇ ਹੋਏ ਸਨ, ਉਹ 'ਚ ਕੁਛ ਯਾਤਰੂ ਸਨ, ਕੁਛ ਉਹਨਾਂ ਦੇ ਗ੍ਰੰਥੀ, ਉਹਨਾਂ ਨੂੰ ਮੌਤ ਦੇ ਘਾਟ ਉਤਾਰਿਆ। ਬੰਗਾਲੀਆਂ 'ਚ ਵੀ ਬੇਸ਼ੱਕ ਬਹੁਤ ਵਾਰੀ ਉਹਨਾਂ 'ਚੋਂ ਕੁਛ ਨਾ ਕੁਛ ਜਿਹੜੇ ਨੇ ਉਹ ਸਾਡੇ ਨਾਲ ਦੋਸਤੀ ਦਾ ਇਜ਼ਹਾਰ ਕਰਦੇ ਨੇ। ਜੀ। ਲੇਕਿਨ ਅਸਲੀਅਤ ਇਹ ਹੈ ਵੀ ਇਹ ਵੀ ਜਦੋਂ ਮੌਬ ਦੇ ਵਿੱਚ ਹੁੰਦੇ ਨੇ ਫਿਰ ਇਹ ਬਿਲਕੁਲ ਬਹੁਤ ਜ਼ਾਲਮ ਹੁੰਦੇ ਨੇ। ਉਸ ਤੋਂ ਪਹਿਲਾਂ ਗੁਰਦੁਆਰਾ ਬਾਗਮਾੜੀ ਕਲਕੱਤਾ ਇਤਿਹਾਸਕ ਗੁਰਦੁਆਰਾ ਹੈ,
ਗੁਰੂ ਨਾਨਕ ਸਾਹਿਬ ਦੇ ਬੰਗਾਲ ਦੇ ਵਿੱਚ ਕਈ ਗੁਰਦੁਆਰੇ ਨੇ, ਇਵਨ ਬੰਗਲਾਦੇਸ਼ ਵੀ ਨੇ, ਤਿੰਨ ਗੁਰਦੁਆਰੇ ਗੁਰੂ ਨਾਨਕ ਸਾਹਿਬ ਦੇ ਬੰਗਲਾਦੇਸ਼ ਨੇ, ਗੁਰੂ ਤੇਗ ਬਹਾਦਰ ਸਾਹਿਬ ਦੇ ਨੇ, ਪਹਿਲਾਂ ਸਾਂਝਾ ਬੰਗਾਲ ਹੀ ਸੀ। ਅਸਾਮ ਦੇ ਵਿੱਚ ਨੇ, ਅਸਾਮ ਵੀ ਕਿਸੇ ਵੇਲੇ ਬੰਗਾਲ ਦਾ ਹਿੱਸਾ ਸੀ। ਸੋ ਇਹ ਵਾਕਿਆ 1972 ਦੇ ਵਿੱਚ ਹੋਇਆ ਸੀ। 1977 ਦੇ ਵਿੱਚ ਪਹਿਲੀ ਵਾਰ ਐਮਰਜੈਂਸੀ ਜਦੋਂ ਟੁੱਟੀ, ਚੋਣਾਂ ਹੋਈਆਂ ਦਿੱਲੀ ਦੇ ਵਿੱਚ, ਪਾਰਲੀਮੈਂਟ ਦੇ ਵਿੱਚ ਜਨਤਾ ਪਾਰਟੀ ਦੀ ਸਰਕਾਰ ਬਣੀ, ਮੁਰਾਰਜੀ ਦੇਸਾਈ ਪ੍ਰਧਾਨ ਮੰਤਰੀ ਬਣਿਆ। ਫਿਰ ਪੰਜਾਬ ਦੇ ਵਿੱਚ ਚੋਣਾਂ ਹੋਈਆਂ ਜੂਨ 77 ਦੇ ਵਿੱਚ, ਔਰ ਪ੍ਰਕਾਸ਼ ਸਿੰਘ ਬਾਦਲ ਜਿਹੜਾ ਹੈ ਉਹ ਮੁੱਖ ਮੰਤਰੀ ਪੰਜਾਬ ਬਣਿਆ। ਅਤੇ ਕਰਤੂਤਾਂ ਬਾਦਲ ਦੀਆਂ ਉਦੋਂ ਵੀ ਇਹ ਰਹੀਆਂ। ਕੁਛ ਮਹੀਨੇ ਬਾਅਦ ਹੀ 13 ਅਪ੍ਰੈਲ 1978 ਨੂੰ ਨਰਕਧਾਰੀਆਂ ਨੇ ਆ ਕੇ ਅੰਮ੍ਰਿਤਸਰ 'ਚ 13 ਸਿੰਘ ਸ਼ਹੀਦ ਕੀਤੇ। ਸ਼ਹੀਦ ਭਾਈ ਫੌਜਾ ਸਿੰਘ ਅਤੇ ਉਹਨਾਂ ਦੇ ਸਾਥੀ। ਬਾਦਲ ਉਦੋਂ ਅੰਮ੍ਰਿਤਸਰ ਦੇ ਵਿੱਚ ਹੀ ਮੌਜੂਦ ਸੀ। ਉਹਨੂੰ ਨਰਕਧਾਰੀਆਂ ਦੇ ਮੁਖੀ ਨੂੰ ਜਿਹੜਾ ਸੇਫਲੀ ਬਾਹਰ ਪਹੁੰਚਾਇਆ, ਕੇਸ ਪ੍ਰੋਪਰਲੀ ਨਹੀਂ ਲੜਿਆ। ਅਤੇ ਜਦੋਂ ਕੇਸ ਦਾ ਫੈਸਲਾ ਹਰਿਆਣੇ ਦੇ ਵਿੱਚ ਲੈ ਗਏ ਉਹ ਕਿ ਜੀ ਪੰਜਾਬ 'ਚ ਸਾਨੂੰ ਇਨਸਾਫ ਨਹੀਂ ਮਿਲਣਾ, ਜਦੋਂ ਕਰਨਾਲ ਦੀ ਅਦਾਲਤ ਨੇ ਫੈਸਲਾ ਵੀ ਦਿੱਤਾ ਅਤੇ ਉਸ ਫੈਸਲੇ ਦੀ ਅਪੀਲ ਵੀ ਸੁਪਰੀਮ ਕੋਰਟ 'ਚ ਨਹੀਂ ਕੀਤੀ। ਸੋ ਇਹ ਇਸ ਕਿਸਮ ਦਾ ਇਹਦਾ, ਪਰ ਉਦੋਂ ਇਹ ਮੁੱਖ ਮੰਤਰੀ ਪੰਜਾਬ ਬਣਿਆ ਸੀ ਅੱਜ ਦੇ ਦਿਨ 20 ਜੂਨ 1977 ਨੂੰ। 1984 ਘੱਲੂਘਾਰਾ, ਜੇ ਕਿਉਂਕਿ ਜੂਨ ਦਾ ਮਹੀਨਾ ਚੱਲ ਰਿਹਾ ਹੈ, ਉਹਦੇ 'ਚ ਕਿੰਨੀਆਂ ਮੌਤਾਂ ਫੌਜ ਵੱਲੋਂ ਹੋਈਆਂ, ਕੈਜੂਅਲਟੀਜ਼, ਕਿੰਨੇ ਜ਼ਖਮੀ ਹੋਏ, ਕਿੰਨੇ ਉਹਨਾਂ ਨੇ ਸਿਵਿਲੀਅਨ ਮਾਰੇ, ਇਹ ਹਕੀਕਤ ਕਦੇ ਵੀ ਬਾਹਰ ਨਹੀਂ ਆਈ। ਸਰਕਾਰ ਨੇ ਝੂਠ ਬੋਲਿਆ ਵਾਈਟ ਪੇਪਰ 'ਚ। ਉਹਨਾਂ ਨੇ 82-83 ਜਿਹੜੇ ਨੇ 82 ਜਾਂ 83 ਫੌਜੀ ਕਿਹਾ ਅਤੇ ਫਿਊ ਹੰਡਰਡ, ਮੈਨੂੰ ਐਗਜ਼ੈਕਟ ਨੰਬਰ ਨਹੀਂ ਹੈ, ਉਹ ਸਿੱਖਾਂ ਨੂੰ ਕਿਹਾ। ਔਰ ਉਹਨਾਂ ਨੂੰ ਅਸੀਂ ਹਮੇਸ਼ਾ ਹੀ ਪਹਿਲੇ ਦਿਨ ਤੋਂ ਹੀ ਬੰਡਲ ਆਫ ਲਾਈਜ਼ ਕਿਹਾ ਉਹਨਾਂ ਦੇ ਵਾਈਟ ਪੇਪਰ ਨੂੰ। ਔਰ ਉਹਨਾਂ ਜ਼ਮਾਨਿਆਂ 'ਚ ਵੀ ਉਹਨਾਂ ਦਾ ਜਦੋਂ ਸੋ ਕਾਲਡ ਵਾਈਟ ਪੇਪਰ ਆਇਆ, ਅਸੀਂ ਨਵੰਬਰ 1984 ਦੇ ਵਿੱਚ ਸਿੱਖ ਇੰਟੈਲੈਕਚੁਅਲਸ ਦੇ ਨਾਲ ਮਿਲ ਕੇ ਇੱਕ ਕਾਊਂਟਰ ਵਾਈਟ ਪੇਪਰ ਜਾਰੀ ਕੀਤਾ ਸੀ। ਹਾਲਾਂ ਉਦੋਂ ਪਾਬੰਦੀ ਸੀ ਸਾਰੇ ਪਾਸੇ, ਲੇਕਿਨ ਉਹ ਜਿਹੜਾ ਅਸੀਂ ਜਿਹੜੀਆਂ ਅਮਰੀਕਨ ਐਮਬੈਸੀ, UK ਐਮਬੈਸੀ, ਐਮਬੈਸੀ ਆਫ ਈਰਾਨ, ਉਹਨਾਂ ਜ਼ਮਾਨਿਆਂ 'ਚ ਉਹਨਾਂ ਦਾ ਵੀ ਇੰਟਰਸਟ ਸੀ, ਔਰ BBC, ਇਹਨਾਂ ਸਾਰਿਆਂ ਨੂੰ ਅਸੀਂ ਉਹ ਦਿੱਤਾ ਸੀ। ਸੋ ਮੇਜਰ ਜਨਰਲ RK ਗੌਰਡ ਨੇ ਇਹ ਮੰਨਿਆ ਅੱਜ ਦੇ ਦਿਨ ਕਿ ਵੀ ਜਿਹੜਾ ਐਕਸ਼ਨ ਸੀ ਉਹਦੇ 'ਚ 4 ਆਫਿਸਰ ਸੀਨੀਅਰ ਰੈਂਕ ਦੇ, 4 JCOs ਜੂਨੀਅਰ ਕਮਿਸ਼ਨਡ ਆਫਿਸਰ ਅਤੇ 92 ਫੌਜੀ ਜਿਹੜੇ ਨੇ ਉਹ ਮਰੇ ਸੀ। ਹੁਣ ਇਹ ਫਿਗਰ ਵਾਈਟ ਪੇਪਰ ਨੂੰ ਡਿਨਾਈ ਕਰਦੀ ਹੈ, ਜਿਹਦੇ 'ਚ 86 ਕਿ 87 ਮਰੇ। ਹੁਣ ਦਿਲਚਸਪ ਗੱਲ ਇਹ ਹੈ ਵੀ ਇਹਦੇ 'ਚ ਵੀ ਉਹਨਾਂ ਨੇ 92 ਫੌਜੀਆਂ ਦਾ ਮਰਨਾ ਅਤੇ 287 ਦਾ ਜ਼ਖਮੀ ਹੋਣਾ ਮੰਨਿਆ। ਫਿਰ 1987 ਵਿੱਚ ਰਾਜੀਵ ਗਾਂਧੀ ਨੇ ਨਾਗਪੁਰ ਦੇ ਵਿੱਚ ਇੱਕ ਗੈਦਰਿੰਗ ਦੇ ਵਿੱਚ ਕਿਹਾ ਕਿ 700 ਫੌਜੀ ਮਾਰੇ ਗਏ ਸੀ। ਸੋ ਹਕੀਕਤਨ ਇਹ ਗਿਣਤੀ ਵੀ ਜਿਹੜੇ ਮਰੇ ਫੌਜੀ ਨੇ ਇਹ ਹਜ਼ਾਰਾਂ 'ਚ ਹੈ, 2000 ਹੈ, 2500 ਹੈ, ਅਤੇ ਜਿਹੜੇ ਜ਼ਖਮੀ ਨੇ ਉਹ ਤੋਂ 3 ਗੁਣਾ ਨੇ। ਸੋ ਇਹ ਜਿੰਨਾ ਭਾਰਤੀ ਫੌਜ ਨੇ ਜੰਗਾਂ ਲੜੀਆਂ ਨੇ 65, 71, ਉਹਨਾਂ ਸਾਰਿਆਂ ਦਾ ਵੀ ਕੈਜੂਅਲਟੀਜ਼ ਨੂੰ ਜੋੜ ਲਓ ਤਾਂ ਉਹਦੇ ਨਾਲੋਂ ਵੀ ਜ਼ਿਆਦਾ ਹੈ, ਜਿਨ੍ਹਾਂ ਨੂੰ ਇਹਨਾਂ ਦੇ ਜਰਨੈਲ ਜਿਹੜੇ ਨੇ ਬਰਾੜ ਔਰ ਸੁੰਦਰ ਜੀ ਔਰ ਵੈਦਿਆ, ਜਿਹੜੇ ਕਹਿੰਦੇ ਸੀ ਜੀ ਇਹ ਐਵੇਂ ਅਣਜਾਣ ਜੇ ਮੁੰਡੇ ਨੇ, ਬੰਦੂਕਾਂ ਨੇ, ਇਹ 2-2.5 ਘੰਟੇ 'ਚ ਇਹਨਾਂ ਨੇ ਹੱਥ ਖੜੇ ਕਰਕੇ ਬਾਹਰ ਆ ਜਾਣਾ। ਸੋ ਉਹਨਾਂ ਨੇ 72 ਘੰਟੇ 'ਚ ਇਹਨਾਂ ਨੂੰ ਜਿਹੜਾ ਉਹ ਚੰਗੇ ਲੋਹੇ ਦੇ ਚਨੇ ਚਬਾਏ। 1984 ਦੇ ਵਿੱਚ ਹੀ ਅੱਜ ਦੇ ਦਿਨ ਹੀ ਜਦੋਂ ਦਰਬਾਰ ਸਾਹਿਬ ਦਾ ਘੱਲੂਘਾਰਾ ਵਾਪਰਿਆ, ਜਿਨ੍ਹਾਂ ਨੇ ਆਪਣੇ ਅਹੁਦੇ ਛੱਡੇ, ਉਹਨਾਂ ਦੇ ਵਿੱਚ ਸਰ ਸਿਮਰਨਜੀਤ ਸਿੰਘ ਮਾਨ ਜਿਹੜੇ ਕਿ ਉਸ ਵੇਲੇ ਲਗਭਗ DIG ਰੈਂਕ 'ਤੇ ਸੀ, ਬੰਬੇ ਉਹਨਾਂ ਦੀ ਪੋਸਟਿੰਗ ਸੀ, ਉਹਨਾਂ ਨੇ ਆਪਣਾ ਅਹੁਦਾ ਛੱਡਿਆ। ਔਰ ਸਰ ਹਰਿੰਦਰ ਸਿੰਘ ਨਾਰਵੇ, ਜਿਹੜੇ ਕਿ ਨਾਰਵੇ ਦੇ ਵਿੱਚ ਇੰਡੀਆ ਦੇ ਚਾਰਜ ਡੀ ਅਫੇਅਰ ਸੀ, ਜਿਹੜਾ ਆਲਮੋਸਟ ਐਂਬੈਸਡਰ ਤੋਂ ਨੈਕਸਟ ਹੀ ਹੁੰਦਾ ਹੈ, ਅਤੇ ਜਦੋਂ ਐਂਬੈਸਡਰ ਨਾ ਹੋਏ ਤਾਂ ਉਹੀ ਉਹਨੂੰ ਹੈਂਡਲ ਕਰਦੇ। ਉਹਨਾਂ ਨੇ ਆਪਣੇ ਫੈਮਿਲੀ ਸਮੇਤ ਅਸਾਈਲਮ ਵੀ ਮੰਗੀ ਨਾਰਵੇ ਤੋਂ, ਔਰ ਕਿੰਨਾ ਸਰਕਮਸਟਾਂਸਿਸ 'ਚ ਉਹਨਾਂ ਨੇ ਅਸਤੀਫਾ ਦਿੱਤਾ ਅਦਰ ਦੈਨ ਘੱਲੂਘਾਰੇ ਦੇ ਦੁੱਖ ਤੋਂ। ਉਹ ਇੱਥੇ ਅਮਰੀਕਾ 'ਚ ਆਏ ਸਨ ਤਾਂ ਉਹਨਾਂ ਨੇ 1-to-1 ਗੱਲਬਾਤ 'ਚ ਵੀ ਬੜੇ ਵਿਰਾਗ ਭਰੇ ਅੰਦਾਜ਼ 'ਚ ਕਿ ਵੀ ਉੱਥੇ ਆਉਣ ਵਾਲਿਆਂ ਦਾ ਕੀ ਵਤੀਰਾ ਸੀ। ਜਿਹੜਾ ਮਿਨਿਸਟਰ ਉਸ ਤੋਂ ਬਾਅਦ ਆਇਆ, ਉਹਨਾਂ ਨੇ ਕਿਹਾ ਕਿ ਜੀ ਮੈਂ ਕਈ ਦਿਨ ਆਪਣੀ ਸ਼ਕਲ ਨਹੀਂ ਦੇਖ ਸਕਿਆ ਸ਼ੀਸ਼ੇ 'ਚ, ਕਿ ਮੈਂ ਉਸ ਗੌਰਮੈਂਟ ਦਾ ਐਂਬੈਸਡਰ ਹੈ ਜਿਸ ਗੌਰਮੈਂਟ ਨੇ ਜਿਹੜਾ ਸਾਡੇ ਹਰਮੰਦਰ 'ਤੇ ਹਮਲਾ ਕੀਤੇ। ਔਰ ਫਿਰ ਉਹਨਾਂ ਨੇ ਦੱਸਿਆ ਵੀ ਉਹਨਾਂ ਨੇ ਕਿਵੇਂ ਆਪਣੇ ਸਾਰੇ ਡਾਕੂਮੈਂਟ ਜਿਹੜੇ ਸੀ ਉਹ ਅੱਗ ਲਾ ਦਿੱਤੇ। ਉਹਨਾਂ ਨੇ ਕਿਹਾ ਕਿ ਜੀ ਇਹ ਹੁਣ ਨਾ ਕੋਈ ਸਰਟੀਫਿਕੇਟ, ਨਾ ਕੋਈ, ਵੀ ਇਸ ਦੇਸ਼ ਨਾਲ ਸਾਡਾ ਕੋਈ ਸੰਬੰਧ ਹੀ ਨਹੀਂ। ਸੋ ਸਰ ਹਰਿੰਦਰ ਸਿੰਘ ਨਾਰਵੇ ਨੇ ਰਿਜ਼ਾਈਨ ਕੀਤਾ ਸੀ। ਵਰਲਡ ਹਿਸਟਰੀ ਦੇ ਹਵਾਲੇ ਨਾਲ 1756 'ਚ ਇੱਕ ਇਨਸੀਡੈਂਟ ਕਲਕੱਤੇ 'ਚ ਹੋਈ। ਹੁਣ ਜਦੋਂ ਅਸੀਂ ਘੱਲੂਘਾਰੇ ਦੀ ਗੱਲ ਕਰਦੇ ਹਾਂ, ਕਿੰਨੇ ਸਿੱਖ ਜਿਨ੍ਹਾਂ 'ਚ ਬੱਚੇ ਅਤੇ ਬੀਬੀਆਂ ਵੀ ਨੇ, ਕਮਰਿਆਂ ਦੇ ਵਿੱਚ ਉਹਨਾਂ ਨੂੰ ਤਾੜ ਦਿੱਤਾ ਹੈ। ਗੁਰੂ ਰਾਮਦਾਸ ਸਰਾਂ, ਗੁਰੂ ਨਾਨਕ ਨਿਵਾਸ,
ਇੱਕ ਦਿਨ 2 ਦਿਨ ਕੋਈ ਪਾਣੀ ਨਹੀਂ, ਕੋਈ ਕੁਛ ਨਹੀਂ, ਕਮਰੇ ਖੋਲੇ ਗਏ, ਜੀ ਕਿੰਨੇ ਉਹਨਾਂ ਚੋਂ ਮਰੇ ਨਿਕਲੇ। ਜੀ ਜੀ ਇਸ ਇਨਸੀਡੈਂਟ ਨੂੰ ਕਿਸੇ ਨੇ ਕਦੇ ਉੱਥੇ ਬਾਕੀਆਂ ਤੇ ਫੋਕਸ ਹੁੰਦਾ ਹੈ, ਕਦੇ ਇਸ ਦਾ ਨੋਟਿਸ ਨਹੀਂ ਲਿਆ। ਜੀ 1756 ਦੇ ਵਿੱਚ ਕਲਕੱਤੇ ਦੇ ਵਿੱਚ ਬੰਗਾਲੀਆਂ ਨੇ, ਅੰਗਰੇਜ਼ ਜਿਹੜੇ ਉੱਥੇ ਇੰਚਾਰਜ ਸੀ ਥੋੜੇ, ਜੀ 146 ਦੇ ਕਰੀਬ ਬਰਤਾਨਵੀ, ਉਹਨਾਂ ਨੂੰ ਫੜਿਆ, ਇੱਕ ਥਾਂ ਤੇ ਬੰਦ ਕੀਤਾ, ਕਲਕੱਤੇ ਦਾ ਕੰਟਰੋਲ ਲੈ ਲਿਆ। ਜੀ ਜੀ ਤੇ ਜਦੋਂ ਉਹਨਾਂ ਨੂੰ ਕੱਢਿਆ ਬਾਹਰ ਉਹਦੇ ਚੋਂ, ਤੇ 123 ਜਿਹੜੇ ਨੇ ਉਹ ਦਮ ਘੁੱਟਣ ਨਾਲ ਮਰ ਗਏ ਸੀ। ਇਹਨੂੰ ਬਲੈਕ ਹੋਲ ਇਨਸੀਡੈਂਟ ਕਿਹਾ ਜਾਂਦਾ ਹੈ। ਜੀ ਔਰ ਅੱਜ ਤੱਕ ਵੀ ਬ੍ਰਿਟਿਸ਼ ਦੀਆਂ ਕਿਤਾਬਾਂ ਦੇ ਵਿੱਚ ਜਿਹੜਾ ਹੈ ਇਸ ਇਨਸੀਡੈਂਟ ਦਾ ਜ਼ਿਕਰ ਹੁੰਦਾ ਹੈ ਕਿ ਜੀ ਬਲੈਕ ਹੋਲ ਟੈਰੀਬਲ ਇਵੈਂਟ, ਕਿ ਵੀ ਇਹਨੇ ਦਮ ਘੁੱਟ ਕੇ ਮਰ ਗਏ। ਜੀ 1837 ਦੇ ਵਿੱਚ ਵਿਕਟੋਰੀਆ ਜਿਹੜੀ ਹੈ 18 ਸਾਲਾਂ ਦੀ ਸੀ, ਇੰਗਲੈਂਡ ਦੀ ਜਿਹੜੀ ਰਾਣੀ ਬਣੀ, ਉਹਨੇ 40 ਸਾਲ ਰਾਜ ਕੀਤਾ, 60 ਸਾਲ ਜੀ ਰਾਜ ਕੀਤਾ। ਔਰ ਇਸੇ ਵਿਕਟੋਰੀਆ ਨੇ 1849 ਚ ਪੰਜਾਬ ਦੇ ਉੱਤੇ ਜਿਹੜਾ ਹੈ ਅੰਗਰੇਜ਼ਾਂ ਦਾ ਯੂਨੀਅਨ ਜੈਕ ਲਹਿਰਾਇਆ ਜੀ ਧੋਖੇ ਦੇ ਨਾਲ। 1944 ਚ ਅਮਰੀਕਾ ਨੇ ਫਿਲੀਪੀਨਸ ਦੇ ਵਿੱਚ ਜਿਹੜਾ ਜਾਪਾਨੀਜ਼ ਫਲੀਟ ਦੇ ਉੱਤੇ ਅਟੈਕ ਕੀਤਾ, ਕਿਉਂਕਿ ਉਸ ਤੋਂ ਪਹਿਲਾਂ ਜਾਪਾਨੀਆਂ ਨੇ ਪਰਲ ਹਾਰਬਰ ਦੇ ਉੱਤੇ ਹਮਲਾ ਕੀਤਾ ਸੀ। ਜੀ 1963 ਦੇ ਵਿੱਚ USSR ਨੇ ਇੱਕ ਹੌਟਲਾਈਨ ਕਿ ਜੀ ਇੱਕ ਦੂਜੇ ਨਾਲ ਸੰਪਰਕ ਕੀਤਾ ਜਾ ਸਕਦਾ, ਕਿਉਂਕਿ ਉਦੋਂ ਕਿਊਬਨ ਮਿਸਲ ਕ੍ਰਾਈਸਿਸ ਸੀ ਬੜਾ ਜ਼ਬਰਦਸਤ, ਆਲਮੋਸਟ ਅਮਰੀਕਾ ਔਰ ਰੂਸ ਦੀ ਮਿਸਲ ਲੜਾਈ ਨਿਊਕਲੀਅਰ ਹੋਣ ਵਾਲੀ ਸੀ। ਜੀ ਸੋ ਉਹ ਤਾਂ ਟਲ ਗਈ, ਕਿਊਬਾ ਚੋਂ ਜਿਹੜੀਆਂ ਮਿਜ਼ਾਈਲਾਂ ਸੀ ਵਾਪਸ ਕੱਢਣੀਆਂ ਪਈਆਂ USSR ਨੂੰ। ਪਰ ਅੱਜ ਦੇ ਦਿਨ ਉਹਨਾਂ ਨੇ ਇਹ ਐਗਰੀ ਕੀਤਾ ਕਿ ਅਸੀਂ ਇੱਕ ਆਪਸ ਦੇ ਵਿੱਚ ਹੌਟਲਾਈਨ ਬਣਾਵਾਂਗੇ ਤਾਂ ਕਿ ਕਮਿਊਨੀਕੇਸ਼ਨ ਜਾਰੀ ਰਹੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਸਾਡੇ ਦਰਸ਼ਕਾਂ ਨੂੰ ਸਿੱਖ ਹਿਸਟਰੀ ਤੇ ਵਰਲਡ ਹਿਸਟਰੀ ਬਾਰੇ ਜਾਣਕਾਰੀ ਦਿੱਤੀ ਹੈ। ਤੇ ਹੁਣ ਅਸੀਂ ਬ੍ਰੇਕ ਤੇ ਚੱਲਦੇ ਹਾਂ। ਫਿਰ ਤੁਸੀਂ ਸਾਡਾ ਪ੍ਰੋਗਰਾਮ ਇਸ ਤਰ੍ਹਾਂ ਹੀ ਦੇਖਦੇ ਰਹੋ। ਮਿਲਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ।